ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਪੈਦਾਇਸ਼ ਦੀ ਕਿਤਾਬ ਦੇ ਵਿੱਚੋਂ ਕਾਇਨਾਤ ਨੂੰ ਬਣਾਉਣ ਦੇ ਤਾਲੁਕ ਨਾਲ ਅੱਜ ਗੱਲ ਕਰਾਂਗੇ। ਤੇ ਨਾਲ ਇਹ ਗੱਲ ਕਰਾਂਗੇ ਕਿ ਖੁਦਾ ਦੀ ਰੂਹ ਕਿੱਥੇ ਰਹਿੰਦੀ ਸੀ। ਬਾਈਬਲ ਦੱਸਦੀ ਏ ਪੈਦਾਇਸ਼ ਦੀ ਕਿਤਾਬ ਉਹਦਾ ਪਹਿਲਾ ਬਾਬ ਤੇ ਉਹਦੀ ਪਹਿਲੀ ਆਇਤ 'ਚ ਲਿਖਿਆ, ਉਹਦੇ ਆਖਰੀ ਹਿੱਸੇ 'ਚ, ਖੁਦਾ ਦੀ ਰੂਹ ਪਾਣੀ ਦੇ ਉੱਤੇ ਜੁੰਬਸ਼ ਕਰਦੀ ਸੀ। ਯਾਨੀ ਜਦੋਂ ਕੁਛ ਚੀਜ਼ ਨਹੀਂ ਸੀ ਤੇ ਖੁਦਾ ਦੀ ਰੂਹ ਪਾਣੀ ਤੇ ਜੁੰਬਸ਼ ਕਰਦੀ ਸੀ। ਇਹਦਾ ਮਤਲਬ ਖੁਦਾ ਦੇ ਰਹਿਣ ਦੀ ਜਗ੍ਹਾ ਜਿਹੜੀ ਖਾਸ ਜਾਂ ਖੁਦਾ ਨੂੰ ਪਸੰਦ ਹੈ ਉਹ ਪਾਣੀ ਦੇ ਉੱਤੇ ਵੇ। ਹੁਣ ਖੁਦਾ ਅਸਮਾਨ ਤੇ ਜ਼ਮੀਨ ਬਣਾਉਣ ਲੱਗਾ ਤੇ ਖੁਦਾ ਆਪਣੇ ਰਹਿਣ ਦੀ ਜਗ੍ਹਾ ਵੀ ਨਾਲ ਹੀ ਸੈੱਟ ਕਰਦਾ ਹੈ। ਅਸੀਂ ਇਹਦੀ ਅੱਗੇ ਪੜ੍ਹਨੇ ਆ ਜਦੋਂ, ਤੇ ਲਿਖਿਆ, ਖੁਦਾ ਨੇ ਕਿਹਾ ਪਾਣੀਆਂ ਦੇ ਵਿਚਕਾਰ ਫਜ਼ਾ ਹੋਵੇ ਤੇ ਪਾਣੀ ਪਾਣੀ ਤੋਂ ਅਲੱਗ ਹੋ ਜਾਏ, ਵੱਖਰਾ ਹੋ ਜਾਏ। ਜ਼ਮੀਨ ਤੇ ਪਾਣੀ ਸੀ, ਹੋਰ ਕੋਈ ਸ਼ੈ ਨਹੀਂ ਸੀ। ਜ਼ਮੀਨ ਸੀ ਤੇ ਥੱਲੇ ਛੁਪੀ ਹੋਈ ਸੀ ਤੇ ਪਾਣੀ ਸੀ ਚਾਰ ਚਫੇਰੇ। ਤੇ ਖੁਦਾ ਨੇ ਆਖਿਆ ਪਾਣੀ ਪਾਣੀ ਤੋਂ ਅਲੱਗ ਹੋ ਜਾਏ, ਵੱਖਰਾ ਹੋ ਜਾਏ। ਤੇ ਪਾਣੀ ਉੱਤੇ ਚਲਾ ਗਿਆ ਤੇ ਕੁਛ ਪਾਣੀ ਥੱਲੇ ਰਹਿ ਗਿਆ। ਤੇ ਖੁਦਾ ਕਹਿੰਦਾ ਪਾਣੀਆਂ ਦੇ ਵਿਚਕਾਰ ਫਜ਼ਾ ਹੋਵੇ। ਤੇ ਫਜ਼ਾ ਜਿਹੜੀ ਸੀ ਜਦੋਂ ਇਹ ਵਿਚਕਾਰ ਆਈ ਤੇ ਖੁਦਾ ਨੇ ਫਜ਼ਾ ਨੂੰ ਆਸਮਾਨ ਕਿਹਾ। ਖੁਦਾ ਨੇ ਫਜ਼ਾ ਨੂੰ ਆਸਮਾਨ ਕਿਹਾ। ਤੇ ਜਦੋਂ ਆਸਮਾਨ ਕਿਹਾ ਫਜ਼ਾ ਨੂੰ, ਤੇ ਇਹਦਾ ਮਤਲਬ ਕਿ ਫਜ਼ਾ ਤੋਂ ਉੱਤੇ ਪਾਣੀ ਹੈ। ਤੇ ਜਿਹੜਾ ਅਸੀਂ ਕਹਿੰਦੇ ਹਾਂ ਕਿ ਆਸਮਾਨਾਂ ਤੇ ਖੁਦਾ ਦਾ ਤਖਤ ਹੈ, ਉੱਤੇ ਪਾਣੀ ਹੈ, ਤੇ ਉਸ ਪਾਣੀ ਦੇ ਉੱਤੇ ਖੁਦਾ ਦਾ ਤਖਤ ਹੈ, ਕਿਉਂਕਿ ਖੁਦਾ ਦੀ ਰੂਹ ਪਾਣੀ ਤੇ ਜੁੰਬਸ਼ ਕਰਦੀ ਹੈ। ਤੇ ਖੁਦਾ ਪਾਣੀਆਂ ਤੇ ਰਹਿਣਾ ਪਸੰਦ ਕਰਦਾ ਹੈ ਤੇ ਖੁਦਾ ਖੁਸ਼ ਰਹਿੰਦਾ ਹੈ। ਹੁਣ ਅਸੀਂ ਅਗਲੀ ਗੱਲ ਕਰਾਂਗੇ ਕਿ ਇਹ ਤੇ ਅਸੀਂ ਜਾਣ ਲਿਆ ਕਿ ਅਸਮਾਨ ਤੋਂ ਉੱਤੇ ਯਾਨੀ ਫਜ਼ਾ ਤੋਂ ਉੱਤੇ ਪਾਣੀ ਹੈ ਤੇ ਉੱਥੇ ਖੁਦਾ ਰਹਿੰਦਾ ਹੈ। ਤੇ ਨੂਹ ਦੇ ਦੌਰ ਦੇ ਵਿੱਚ ਵੀ ਬਾਈਬਲ ਦੱਸਦੀ ਹੈ ਕਿ ਅਸਮਾਨ ਤੋਂ ਖਿੜਕੀ ਖੁੱਲੀ ਹੈ, ਖਿੜਕੀਆਂ ਖੁੱਲੀਆਂ ਨੇ ਤੇ ਪਾਣੀ ਥੱਲੇ ਆ ਗਿਆ। ਯਾਨੀ ਉੱਤੇ ਵੀ ਪਾਣੀ ਹੈ ਤੇ ਥੱਲੇ ਆਇਆ ਤੇ ਪਾਣੀ ਹੋ ਗਿਆ ਚਾਰ ਚਫੇਰੇ। ਇਹ ਗੱਲ ਸਾਡੇ ਸਮਝਣ ਲਈ ਜ਼ਰੂਰੀ ਹੈ ਕਿ ਪਾਣੀ ਉੱਤੇ ਵੇ, ਅਸਮਾਨ ਤੋਂ ਉੱਤੇ ਪਾਣੀ ਹੈ ਤੇ ਖੁਦਾ ਦੇ ਰਹਿਣ ਦੀ ਜਗ੍ਹਾ ਪਾਣੀ ਹੈ। ਫਿਰ ਅਸੀਂ ਯਹੋਨਾ ਦੀਆਂ ਮਕਾਸ਼ਫਾ 'ਚ ਪੜ੍ਹਨੇ ਆ ਕਿ ਯਹੋਨਾ ਪਿਤਮਸ ਦੇ ਜਜ਼ੀਰੇ ਦੇ ਵਿੱਚ ਤੇ ਉੱਥੇ ਉਹ ਕਹਿ ਰਿਹਾ ਖੁਦਾ ਦੀ ਆਵਾਜ਼ ਪਾਣੀਆਂ ਦੇ ਸ਼ੋਰ ਵਾਂਗੂ ਹੈ। ਯਾਨੀ ਕਿ ਖੁਦਾ ਦੀ ਰੂਹ ਪਾਣੀਆਂ ਤੇ ਜੁੰਬਸ਼ ਕਰਦੀ ਹੈ ਤੇ ਉੱਥੋਂ ਹੀ ਸ਼ੋਰ ਨਾਲ ਉਹਨੂੰ ਆਵਾਜ਼ ਆਉਂਦੀ ਹੈ ਤੇ ਖੁਦਾ ਉਹਦੇ ਨਾਲ ਕਲਾਮ ਕਰਦਾ ਹੈ। ਫਿਰ ਅਸੀਂ ਵੇਖਦੇ ਹਾਂ, ਅੱਜ ਜਰਾ ਅਸੀਂ ਸਟੱਡੀ ਲੈਣ ਡਏ ਤੇ ਸਿੱਖਣ ਡਏ ਹਾਂ ਕਿ ਜਿੱਥੇ ਪਾਣੀ ਨਹੀਂ ਖੁਦਾ ਉੱਥੇ ਜ਼ਾਹਰ ਹੋਇਆ, ਲੇਕਿਨ ਹੋਇਆ ਥੋੜੇ ਵਕਤ ਲਈ। ਜਿਵੇਂ ਖੁਦਾ ਮੂਸਾ ਨੂੰ ਮਿਲਦਾ ਤੇ ਝਾੜੀ ਦੇ ਵਿੱਚ, ਝਾੜੀ ਵੀ ਹਰੀ ਹੈ ਤੇ ਹਰੀ ਦੇ ਵਿੱਚ ਪਾਣੀ ਹੈ। ਥੋੜੀ ਦੇਰ ਖੁਦਾ ਆਇਆ ਤੇ ਖੁਦਾ ਨੇ ਗੱਲ ਕੀਤੀ ਹੈ। ਫਿਰ ਅਸੀਂ ਵੇਖਦੇ ਹਾਂ ਕਿ ਜਿਹੜਾ ਐਦ ਦਾ ਸੰਦੂਕ ਬਣਾਇਆ ਸੀ ਉਹਦੇ 'ਚ ਖੁਦਾ ਦੀ ਹਜ਼ੂਰੀ ਸੀ। ਬਈ ਕਿਉਂ? ਸ਼ਰੀਅਤ ਤੇ ਹੈ ਸੀ, ਸ਼ਰੀਅਤ ਦੀ ਕਿਤਾਬ ਦੇ ਅੰਦਰ ਹੈ ਸੀ, ਲੇਕਿਨ ਉੱਥੇ ਖੁਦਾ ਕਿਵੇਂ ਰਹਿ ਸਕਦਾ? ਬਾਈਬਲ ਦੱਸਦੀ ਹੈ ਸਾਨੂੰ, ਸ਼ਰੀਅਤ ਦੀ ਕਿਤਾਬ ਦੇ ਵਿੱਚ ਖੁਦਾ ਦੱਸਦਾ ਹੈ ਕਿ ਹਾਰੂਨ ਦੀ ਜਿਹੜੀ ਸਟਿਕ ਹੈ, ਹਾਰੂਨ ਦੀ ਛੜੀ, ਹਾਰੂਨ ਦੀ ਸੋਟੀ, ਉਹ ਉਸ ਬਾਕਸ ਦੇ, ਐਦ ਦੇ ਸੰਦੂਕ ਦੇ ਅੰਦਰ ਹੈ।
ਤੇ ਉਹ ऐद ਦੇ ਸੰਦੂਕ ਦੇ ਅੰਦਰ ਉਹ ਜਿਹੜੀ ਸੋਟੀ ਏ ਹਾਰੂਨ ਦੀ ਬਦਾਮ ਦੀ ਸੋਟੀ ਏ ਤੇ ਬਾਈਬਲ ਦੱਸਦੀ ਏ ਉਹ ਭਾਵੇਂ ਸੁੱਕੀ ਏ ਲੇਕਿਨ ਉਹਦੀਆਂ ਸ਼ਾਖਾਂ ਨਿਕਲੀਆਂ ਨੇ, ਉਹ ਉੱਗ ਪਈ ਏ। ਇਹਦਾ ਮਤਲਬ ਹੈ ਕਿ ਉਹਦੇ ਅੰਦਰ ਕੁਛ ਹੈ, ਹਰੀ ਸ਼ੈ। ਜੇ ਪਾਣੀ ਹੈ ਤਾਂ ਹਰੀ ਹੁੰਦੀ ਹੈ ਨਾ, ਜੇ ਪਾਣੀ ਨਾ ਹੋਵੇ ਤਾਂ ਹਰੀ ਕਿੱਥੋਂ ਹੋਏਗੀ। ਤੇ ਇਸ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਉਸ ਸੁੱਕੀ ਸੋਟੀ ਦੇ ਅੰਦਰ ਪਾਣੀ ਸੀ ਜਿਹਦੀ ਵਜ੍ਹਾ ਨਾਲ ਖੁਦਾ ਦੀ ਹਜ਼ੂਰੀ ਉੱਥੇ ਸੀ। ਫਿਰ ਅਸੀਂ ਵੇਖਦੇ ਹਾਂ ਕਿ ਖੁਦਾ ਚਾਹੁੰਦਾ ਹੈ ਕਿ ਮੈਂ ਇਨਸਾਨ ਦੇ ਦਿਲ ਦੇ ਅੰਦਰ ਆਵਾਂ ਤੇ ਉਹਦੇ ਦਿਲ ਦੇ ਅੰਦਰ ਰਵਾਂ। ਹੁਣ ਇਨਸਾਨ ਦਾ ਦਿਲ ਹੈ ਤੇ ਜਦੋਂ ਅਸੀਂ ਮੈਡੀਕਲ ਦੇ ਵਿੱਚ ਵੇਖਦੇ ਹਾਂ ਤੇ ਇਨਸਾਨ ਦੇ ਅੰਦਰ ਪਾਣੀ ਕਿੰਨੇ ਫੀਸਦ ਹੈ? ਪਾਣੀ ਹੈ ਤੇ ਖੁਦਾ ਰਹਿ ਸਕਦਾ ਹੈ। ਹਰੀ ਸ਼ੈ ਹੈ, ਪਾਣੀ ਹੈ ਤੇ ਖੁਦਾ ਹੈ। ਖੁਦਾ ਦੀ ਰੂਹ ਇਨਸਾਨ ਦੇ ਅੰਦਰ ਜਦੋਂ ਆਉਂਦੀ ਹੈ ਤੇ ਬੰਦੇ ਦੇ ਅੰਦਰ, ਇਨਸਾਨੀ ਬਦਨ ਦੇ ਅੰਦਰ, ਇਹ ਜਿਸਮ ਦੇ ਅੰਦਰ ਕਿੰਨਾ ਪਾਣੀ ਹੈ। ਤੇ ਇਹਦਾ ਮਤਲਬ ਹੈ ਕਿ ਖੁਦਾ ਦੇ ਰਹਿਣ ਦੀ ਜਗ੍ਹਾ ਪਾਣੀ ਹੈ। ਖੁਦਾ ਪਾਣੀਆਂ ਤੇ ਰਹਿੰਦਾ ਹੈ। ਇਸੇ ਲਈ ਹਰੀ ਚੀਜ਼ ਕਿਉਂ? ਉਹਦੇ ਅੰਦਰ ਪਾਣੀ ਹੈ। ਇਸੇ ਲਈ ਪਾਣੀਆਂ ਤੇ ਖੁਦਾ ਦੀ ਰੂਹ ਜੁੰਬਸ਼ ਕਰਦੀ ਹੈ। ਤੇ ਅੱਜ ਇਹ ਵੀ ਤੁਹਾਨੂੰ ਦੱਸ ਦਿਆਂ, ਖੁਦਾ ਮਕਾਨਾਂ 'ਚ ਨਹੀਂ ਰਹਿੰਦਾ। ਖੁਦਾ ਕਹਿੰਦਾ ਮੇਰੇ ਮਕਾਨ, ਮੇਰੇ ਰਹਿਣ ਲਈ ਜਗ੍ਹਾ ਨਹੀਂ। ਇਨਸਾਨ ਦਾ ਦਿਲ ਇਸ ਲਈ ਹੈ ਕਿ ਉਹ ਬੰਦੇ ਨਾਲ ਗੱਲ ਵੀ ਕਰੇ ਤੇ ਉਹਦੀ ਸੁਣੇ ਵੀ ਤੇ ਉਹਨੂੰ ਸੁਣਾਵੇ ਵੀ, ਉਹਨੂੰ ਭੈੜੇ ਕੰਮ ਦੱਸੇ ਵੀ ਤੇ ਚੰਗੇ ਕੰਮ ਵੀ ਦੱਸੇ ਕਿ ਆਹ ਚੰਗਾ ਕੰਮ ਹੀ ਇਹ ਕਰ ਲੈ, ਇਹ ਭੈੜਾ ਕੰਮ ਹੀ ਨਾ ਕਰ। ਖੁਦਾ ਮਨਾ ਕਰਦਾ ਹੈ ਤੇ ਦਿਲ ਦੇ ਅੰਦਰ ਇਸ ਲਈ ਰਹਿੰਦਾ ਕਿ ਇਹ ਦਿਲ ਰਹਿਣਾ ਚਾਹੁੰਦਾ ਕਿ ਇਹ ਦਿਲ ਜਿਹੜਾ ਸਭ ਤੋਂ ਹੀਲਾ ਬਾਜ਼, ਲਾ ਇਲਾਜ, ਇਹਦਾ ਕੋਈ ਇਲਾਜ ਨਹੀਂ। ਤੇ ਜਦੋਂ ਖੁਦਾ ਰਹਿਣਾ ਚਾਹਦਾ ਨਾ ਦਿਲ ਦੇ ਅੰਦਰ ਤੇ ਉਹ ਕਹਿੰਦਾ ਅਗਲਾ ਕੰਮ ਮੈਂ ਆਪੇ ਕਰ ਲਾਂਗਾ। ਜਦੋਂ ਮੈਂ ਕਵਾਂਗਾ ਬੰਦਾ ਮੇਰੀ ਗੱਲ ਮੰਨੇਗਾ ਤੇ ਫਿਰ ਬੰਦੇ ਦਾ ਨੁਕਸਾਨ ਨਹੀਂ ਹੋ ਸਕਦਾ, ਫਿਰ ਬੰਦੇ ਦੇ ਫਾਇਦੇ ਹੀ ਫਾਇਦੇ ਨੇ। ਤੇ ਇਹੋ ਹੀ ਗੱਲ ਹੈ, ਜਿਹੜਾ ਬੰਦਾ ਖੁਦਾ ਦੀ ਮਰਜ਼ੀ ਨਾਲ ਚੱਲਦਾ ਹੈ ਉਹਨੂੰ ਨੁਕਸਾਨ ਕੋਈ ਨਹੀਂ ਹੁੰਦਾ। ਤੇ ਇਸ ਲਈ ਅੱਜ ਅਸੀਂ ਇਹ ਗੱਲ ਸਿੱਖਣ ਡਏ ਹਾਂ ਕਿ ਖੁਦਾ ਦੀ ਰੂਹ ਪਾਣੀਆਂ ਤੇ ਜੁੰਬਸ਼ ਕਰਦੀ ਹੈ, ਪਾਣੀਆਂ ਤੇ ਰਹਿੰਦੀ ਹੈ। ਤੇ ਇਨਸਾਨ ਦੇ ਅੰਦਰ ਵੀ ਪਾਣੀ ਹੈ ਤੇ ਉਹ ਇਨਸਾਨ ਦੇ ਅੰਦਰ ਵੀ ਰਹਿਣਾ ਚਾਹੁੰਦਾ ਹੈ ਤੇ ਨਾਲੇ ਇਨਸਾਨ ਦੇ ਦਿਲ ਤੇ ਹਕੂਮਤ ਵੀ ਕਰਨਾ ਚਾਹੁੰਦਾ ਹੈ। ਇਸ ਲਈ ਅਸਲ ਮਕਸਦ ਉਹਦਾ ਇਹ ਵੇ ਕਿ ਇਹ ਇਨਸਾਨੀ ਬਦਨ ਦੇ ਅੰਦਰ ਪਾਣੀ ਹੈ ਤੇ ਮੈਂ ਇੱਥੇ ਰਵਾਂ। ਉਹਨੇ ਬਣਾਇਆ ਹੀ ਇਸੇ ਲਈ ਸੀ ਕਿ ਮੈਂ ਬੰਦੇ ਦੇ ਦਿਲ ਦੇ ਅੰਦਰ ਰਹਿ ਸਕਾਂ ਤੇ ਇਹਨੂੰ ਭੈੜੇ ਕੰਮ ਤੋਂ ਬਚਾ ਸਕਾਂ। ਤੇ ਮੈਂ ਕਹਿੰਦਾ ਕਿੰਨੀ ਕਾਮਯਾਬ ਜ਼ਿੰਦਗੀ ਹੈ, ਕਿੰਨਾ ਖੁਸ਼ਕਿਸਮਤ ਉਹ ਸ਼ਖਸ ਹੈ ਜਿਹੜਾ ਖੁਦਾ ਦੀ ਗੱਲ ਮੰਨਦਾ ਤੇ ਭੈੜੇ ਕੰਮ ਨਹੀਂ ਕਰਦਾ। ਜਿਹੜੇ ਖੁਦਾ ਨੂੰ ਪਸੰਦ ਨਹੀਂ ਕੰਮ, ਉਹ ਜਦੋਂ ਨਹੀਂ ਕਰਦਾ ਤੇ ਖੁਦਾ ਨੂੰ ਫਿਰ ਚੰਗਾ ਲੱਗਦਾ। ਤੇ ਇਸ ਲਈ ਮੈਂ ਅੱਜ ਆਪਣੇ ਸਾਰੇ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ, ਇਹ ਦਿਲ, ਇਨਸਾਨੀ ਬਦਨ ਜਿਹਦੇ ਅੰਦਰ ਪਾਣੀ ਵੀ ਹੈ ਤੇ ਖੁਦਾ ਇੱਥੇ ਰਹਿਣਾ ਚਾਹੁੰਦਾ ਹੈ। ਖੁਦਾ ਦਾ ਫੈਸਲਾ ਮੈਂ ਇੱਥੇ ਰਹਿਣਾ ਚਾਹੁੰਦਾ ਵਾਂ। ਤੇ ਕਿੰਨਾ ਖੁਸ਼ਕਿਸਮਤ ਸ਼ਖਸ ਹੈ ਜਿਹੜਾ ਆਪਣਾ ਦਰਵਾਜ਼ਾ, ਆਪਣੇ ਦਿਲ ਦਾ ਦਰਵਾਜ਼ਾ ਖੋਲਦਾ ਤੇ ਕਹਿੰਦਾ ਖੁਦਾਵੰਦ ਆ, ਅਸੀਂ ਦੋਵੇਂ ਇਕੱਠੇ ਰਹਾਂਗੇ, ਗੱਲਾਂ ਕਰਾਂਗੇ, ਇੱਕ ਦੂਜੇ ਦੀਆਂ ਸੁਣਾਂਗੇ, ਨਾਲੇ ਸੁਣਾਵਾਂਗੇ ਤੇ ਨਾਲੇ ਸਾਨੂੰ ਦੂਜੇ ਦੀ ਲੋੜ ਹੀ ਕੋਈ ਨਹੀਂ। ਅਸੀਂ ਦਿਨ ਰਾਤ ਖੁਦਾ ਦੇ ਨਾਲ ਹੀ ਗੱਲਾਂ ਕਰਾਂਗੇ ਤੇ ਗੱਲਾਂ ਕਰਦੇ ਸੌਂ ਜਾਵਾਂਗੇ। ਇਸ ਤਰ੍ਹਾਂ ਦਾ ਮਾਹੌਲ ਹੋਏਗਾ, ਇਸ ਤਰ੍ਹਾਂ ਦਾ ਉਹ ਕਹਿੰਦੇ ਨੇ ਕਿ ਕੰਮ ਹੋਏਗਾ ਜਿਵੇਂ ਬਾਗ ਏਦਨ ਦੇ ਵਿੱਚ ਖੁਦਾ ਤੇ ਆਦਮ ਤੇ ਹਵਾ ਸਨ, ਹੋਰ ਕੋਈ ਨਹੀਂ ਸਨ। ਸਾਰੇ ਗੱਲਾਂ ਕਰਦੇ ਹਨ, ਇੱਕ ਦੂਜੇ ਨਾਲ ਇਕੱਠੇ ਰਹਿੰਦੇ ਹਨ, ਖੁਸ਼ ਰਹਿੰਦੇ ਹਨ। ਖੁਦਾ ਵੀ ਚਾਹੁੰਦਾ ਮੈਂ ਐਸੇ ਤਰ੍ਹਾਂ ਹੀ ਰਵਾਂ। ਤੇ ਮੈਂ ਅੱਜ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਦੱਸਣਾ ਚਾਹੁੰਦਾ, ਆਪਣੇ ਦਿਲਾਂ ਦੇ ਦਰਵਾਜ਼ੇ ਖੋਲੋ ਖੁਦਾਵੰਦ ਲਈ। ਖੁਦਾ ਇਸ ਦਿਲ 'ਚ ਰਹਿਣਾ ਚਾਹੁੰਦਾ ਹੈ ਕਿਉਂ? ਇੱਥੇ ਪਾਣੀ ਹੈ, ਖੁਦਾ ਵਸ ਸਕਦਾ ਇੱਥੇ। ਲੇਕਿਨ ਜੇ ਤੁਸੀਂ ਇਸ ਪਾਣੀ ਨੂੰ ਸਾਫ਼ ਰੱਖੋਗੇ ਤੇ ਇਸ ਲਈ ਕਿ ਇਹ ਬਦਨ, ਇਹ ਜਿਸਮ ਜਦੋਂ ਗੁਨਾਹ ਨਾ ਹੁੰਦਾ ਹੋਵੇ ਤੇ ਅੰਦਰ ਪਾਣੀ ਗੰਦਾ ਹੋ ਜਾਂਦਾ ਹੈ ਤੇ ਖੁਦਾ ਫਿਰ ਗੰਦਗੀ 'ਚ ਨਹੀਂ ਰਹਿੰਦਾ। ਖੁਦਾ ਸਾਫ਼ ਜਗ੍ਹਾ ਤੇ ਰਹਿਣਾ ਚਾਹੁੰਦਾ ਹੈ। ਤੁਹਾਡੇ ਬਦਨ ਦਾ ਪਾਣੀ ਵੀ ਸਾਫ਼ ਹੋਵੇ ਤੇ ਤੁਸੀਂ ਵੀ ਸਾਫ਼ ਹੋਵੋ ਤੇ ਖੁਦਾ ਦੇ ਰਹਿਣ ਦੀ ਜਗ੍ਹਾ ਹੋਵੇ। ਇਸ ਲਈ ਖੁਦਾ ਕਹਿੰਦਾ ਜੇ ਕਿ ਮੈਂ ਤੁਹਾਡੇ ਦਿਲ 'ਚ ਰਹਿਣਾ ਚਾਹੁੰਦਾ ਵਾਂ, ਇੱਥੇ ਗੰਦਗੀ ਹੋਈ ਨਾ। ਇਸ ਲਈ ਕਿ ਜਦੋਂ ਗੰਦਗੀ ਆਪਣੇ ਅੰਦਰ ਲਿਆਉਣ ਲੱਗੋਗੇ ਖੁਦਾ ਨੇ ਮਨਾ ਕਰ ਦੇਣਾ, ਉਹ ਮੁੜ ਜਾ, ਬਾਜ਼ ਆ ਜਾ। ਖੁਦਾ ਦੱਸਦਾ, ਅਯੂਬ ਕਹਿੰਦਾ ਖੁਦਾ ਇੱਕ ਵਾਰੀ ਨਹੀਂ ਬਲਕਿ 2 ਵਾਰੀ ਬੋਲਦਾ, ਖੁਦਾ ਦੱਸਦਾ। ਤੇ ਅੱਜ ਅਸੀਂ ਵੀ ਖੁਦਾ ਦੀ ਗੱਲ ਮੰਨੀਏ
ਤੇ ਖੁਦਾ ਨੂੰ ਆਪਣੇ ਦਿਲ ਦੇ ਅੰਦਰ ਰੱਖੀਏ ਤੇ ਖੁਦਾ ਨਾਲ ਗੱਲਾਂ ਕਰੀਏ। ਸਾਡੀ ਦੋਸਤੀ ਖੁਦਾ ਨਾਲ ਹੋਵੇ, ਕਿਉਂ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਦੋਸਤ ਕਹਿਣਾ ਵਾ। ਉਹ ਇਸੇ ਲਈ ਦੋਸਤ ਰੱਖਣਾ ਚਾਹੁੰਦਾ ਹੈ ਕਿ ਅਸੀਂ ਗੱਲਾਂ ਕਰਾਂਗੇ ਤੇ ਇਕੱਠੇ ਰਵਾਂਗੇ ਤੇ ਨਾਲੇ ਖੁਦਾ ਖੁਸ਼ ਰਹੇਗਾ। ਤੇ ਇਸ ਲਈ ਮੈਂ ਸਾਰੇ ਭੈਣ ਭਰਾਵਾਂ ਨੂੰ ਅੱਜ ਕਹਿਣਾ ਚਾਹੁੰਦਾ ਵਾਂ, ਤਮਾਮ ਸੁਣਨ ਵਾਲੇ ਲੋਕਾਂ ਨੂੰ, ਆਪਣੇ ਦਿਲ ਦੇ ਅੰਦਰ ਖੁਦਾਵੰਦ ਨੂੰ ਰੱਖੋ ਤੇ ਖੁਦਾ ਦੀ ਮਰਜ਼ੀ ਪੂਰੀਆਂ ਕਰੋ। ਬੜਾ ਘੱਟ ਵੇਲਾ ਰਹਿ ਗਿਆ ਜੀ, ਤੇ ਆਓ ਅਸੀਂ ਖੁਦਾ ਨਾਲ ਗੱਲਾਂ ਕਰੀਏ ਤੇ ਉਹਨੂੰ ਦਿਲ 'ਚ ਰੱਖੀਏ ਤੇ ਉਹਦੀ ਖਿਦਮਤ ਵੀ ਕਰੀਏ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।